ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਜੁਲਾਈ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 227। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਡੈਮ ਦੇ ਉੱਤੇ ਜਿਹੜਾ ਹਮਲਾ ਹੋਇਆ ਬਲੋਚਿਸਤਾਨ ਦੇ ਵਿੱਚ, ਉੱਥੇ ਤੁਹਾਨੂੰ ਪਤਾ ਵੀ ਲਾਸ਼ਾਂ ਡਿੱਗੀਆਂ ਨੇ। ਉੱਥੇ ਜਿਹੜੀਆਂ ਲਾਸ਼ਾਂ ਡਿੱਗੀਆਂ ਨੇ ਉਹ ਹਜੇ ਵੀ ਉਹਨਾਂ ਦੇ ਘਰ ਵਾਲੇ ਸੜਕ ਦੇ ਉੱਤੇ ਰੱਖ ਕੇ ਉਹਦਾ ਮੁਜ਼ਾਹਰਾ ਵੀ ਕਰ ਰਹੇ ਨੇ, ਹੜਤਾਲ ਵੀ ਕਰ ਰਹੇ ਨੇ। ਉਹ ਆਪਣੀ ਮੁਤਾਲਬੇ ਵੀ ਮੰਗ ਰਹੇ ਨੇ ਵੀ ਸਾਨੂੰ ਇਨਸਾਫ ਦਿਓ। ਮਾਂਗੀ ਡੈਮ ਜ਼ਿਆਰਤ ਦੇ ਵਿੱਚ ਇਹ ਜਿਹੜੀਆਂ 30 ਲੇਵੀਜ਼ ਦੇ ਔਰ ਪੁਲਿਸ ਦੇ ਜਿਹੜੇ ਅਹਿਲਕਾਰ ਸ਼ਹੀਦ ਹੋਏ ਸੀ, ਉਹਨਾਂ ਦੀਆਂ ਲਾਸ਼ਾਂ ਗਰਮੀ ਦੇ ਵਿੱਚ, ਧੁੱਪ ਦੇ ਵਿੱਚ 5ਵਾਂ ਦਿਨ ਰੱਖ ਕੇ ਉਹਨਾਂ ਦੇ ਘਰ ਵਾਲੇ ਜਿਹੜੇ ਨੇ ਉਹ ਮੁਜ਼ਾਹਰੇ ਕਰ ਰਹੇ ਨੇ। ਲੇਕਿਨ ਤੁਹਾਨੂੰ ਇਹ ਖਬਰ ਕਿਤੇ ਪਤਾ ਲੱਗਦੀ ਹੈ? ਕਿਤੇ ਪਾਕਿਸਤਾਨ ਦਾ ਮੀਡੀਆ ਜਿਹੜਾ ਹੈ ਉਹ ਇਸ ਖਬਰ ਨੂੰ ਕਵਰੇਜ ਕਰਦਾ ਹੈ, ਕਿਤੇ ਇਹਦੇ ਬਾਰੇ ਗੱਲ ਹੋ ਰਹੀ ਹੈ ਵੀ ਸਾਡੇ ਆਪਣੇ ਪੁੱਤਰ, ਆਪਣੇ ਭਰਾ, ਇਹ ਦਹਿਸ਼ਤਗਰਦ ਨਹੀਂ ਸਨ। 30 ਜਿਹੜੇ ਨੇ ਇਹ ਸਾਡੇ ਆਪਣੇ ਯੂਨੀਫਾਰਮ ਦੇ ਵਿੱਚ ਲੋਕ ਸਨ, ਪੁਲਿਸ ਔਰ ਲੇਵੀਜ਼ ਦੇ। ਉਹ ਸ਼ਹੀਦ ਹੋਏ ਨੇ 30 ਦੇ ਕਰੀਬ, ਔਰ ਉਹਨਾਂ ਦੇ ਘਰ ਵਾਲੇ ਜਿਹੜੇ ਨੇ ਉਹ 5 ਦਿਨ ਤੋਂ ਉਹਨਾਂ ਦੀਆਂ ਲਾਸ਼ਾਂ ਰੱਖ ਕੇ ਇhtਜਾਜ ਕਰ ਰਹੇ ਨੇ, ਆਪਣੇ ਮੁਤਾਲਬਾਤ ਮੰਗ ਰਹੇ ਨੇ। ਉਹਨਾਂ ਦੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਤਗੜਾ ਬੰਦਾ ਜਾ ਕੇ, ਉਹਨਾਂ ਦੇ ਮੁਤਾਲਬਾਤ ਕੋਈ ਸੁਣ ਨਹੀਂ ਰਿਹਾ। ਪੂਰੇ ਕਰਨਾ ਤੇ ਦੂਰ ਦੀ ਗੱਲ ਹੈ, ਚਲੋ ਇਹਨੂੰ ਵੀ ਛੱਡ ਦਿਓ। ਹੁਕਮਰਾਨ ਜਿਹੜੇ ਨੇ ਉਹ ਬੇਜ਼ੌਕ ਹੋ ਗਏ ਨੇ, ਮੰਨ ਲਿਆ ਉਹਨਾਂ ਦੇ ਵਿੱਚ ਫਰੌਨੀਅਤ ਆ ਗਈ ਹੈ। ਤੁਸੀਂ ਇਹ ਵੇਖ ਲਓ ਕਿ ਮੀਡੀਆ ਦੇ ਉੱਤੇ ਕਿਤੇ ਗੱਲ ਹੀ ਨਹੀਂ ਹੋ ਰਹੀ ਇਸ ਚੀਜ਼ ਦੇ ਬਾਰੇ। ਪਾਕਿਸਤਾਨ ਦੇ ਮੀਡੀਆ ਔਰ ਈਵਨ ਸੋਸ਼ਲ ਮੀਡੀਆ ਤੇ ਵੀ ਮੈਂ ਇਹਦੇ ਉੱਤੇ ਗੱਲ ਹੁੰਦੀ ਨਹੀਂ ਵੇਖੀ। ਉਸ ਤੋਂ ਬਾਅਦ ਆਉਂਦੇ ਨੇ ਬਲੋਚਿਸਤਾਨ ਸਾਡੇ ਹੱਥੋਂ ਨਿਕਲ ਗਿਆ। ਹੁਣ ਮੈਨੂੰ ਦੱਸੋ, ਜਦੋਂ ਤੁਸੀਂ ਇਹ ਸੂਰਤ ਹਾਲ ਬਰਪਾ ਕਰ ਦਿਓਗੇ ਕਿਸੇ ਥਾਂ ਤੇ, ਤੁਸੀਂ ਕਿਸੇ ਦਾ ਖੂਨ ਜਿਹੜਾ ਉਹ ਪਾਣੀ ਤੋਂ ਸਸਤਾ ਕਰ ਦਿਓਗੇ, ਤੇ ਫਿਰ ਮਾਮਲਾਤ ਇਹੋ ਜਿਹੇ ਹੀ ਹੋਣੇ ਨੇ। ਦੂਜੇ ਪਾਸੇ ਇਹ ਫੋਟੋ ਵੇਖੋ ਰਜ਼ੀ ਦਾਦਾ ਸਾਹਿਬ ਦੀ, ਤੇ ਇਹ ਮੇਰਾ ਖਿਆਲ ਕੋ ਖਾਤੂਨ ਹੈ ਬਰਤਾਨੀਆ ਤੋਂ, ਉਹਦੀ। ਉਹ ਆਉਂਦੇ ਨੇ ਕਿ ਅਸੀਂ ਇੰਜੋਏ ਕਰ ਰਹੇ ਹਾਂ ਇੱਥੇ ਬਲੋਚਿਸਤਾਨ ਦੀ ਜਿਹੜੀ ਕੋਈ ਕਾਨਫਰੰਸ ਹੈ। ਇਹ ਸਾਡੇ ਜਰਨੈਲਾਂ ਦੀ ਪ੍ਰੈਫਰੈਂਸ ਇਹ ਹੈ ਕਿ ਉੱਥੇ ਬਲੋਚਿਸਤਾਨ 'ਚ ਲਾਸ਼ਾਂ ਪਈਆਂ ਨੇ ਗਰਮੀ 'ਚ 5 ਦਿਨਾਂ ਤੋਂ, ਉਹਨਾਂ ਨਾਲ ਗੱਲ ਨਹੀਂ ਕਰ ਰਹੇ, ਤੇ ਜਿਹੜੇ ਜੋਕਰ ਨੇ ਇਹਨਾਂ ਨੂੰ ਸੱਦ ਕੇ ਤੇ ਕਹਿੰਦੇ ਨੇ ਵੀ ਇੱਥੇ ਇੰਜੋਏ ਕਰੋ। ਉਹ ਹੈਵਿੰਗ ਫਨ ਹੈ ਜੀ, ਉਹਨਾਂ ਵਾਸਤੇ ਬਲੋਚਿਸਤਾਨ ਦੇ ਮਾਮਲੇ ਹੈਵਿੰਗ ਫਨ ਹੈ। ਫਿਰ ਇਤਰਾਜ਼ ਇਹ ਹੈ ਕਿ ਬਲੋਚਿਸਤਾਨ ਜਿਹੜਾ ਹੱਥੋਂ ਨਿਕਲੀ ਜਾ ਰਿਹਾ, ਕਿਹੜੇ ਪਾਸੇ ਅਸੀਂ ਜਾਈਏ। ਅੱਜ ਫਜ਼ਲ ਰਹਿਮਾਨ ਸਾਹਿਬ ਨੇ ਵੀ ਕਿਹਾ ਵੀ ਤੁਸੀਂ ਨਵਾਂ ਸ਼ੇਖ ਮੁਜੀਬੁਰ ਰਹਿਮਾਨ ਲੱਭਦੇ ਹੋ, ਤੁਸੀਂ ਪਾਕਿਸਤਾਨ ਤੋੜਨਾ ਚਾਹੁੰਦੇ ਹੋ। ਇਹ ਪਤਾ ਨਹੀਂ ਸਾਡੇ ਜਰਨੈਲ ਜਿਹੜੇ ਨੇ ਮਾਮਲਾਤ ਨੂੰ ਕਿੱਥੇ ਕਿੰਨਾ ਕੁੱਤੇ ਲੈ ਕੇ ਜਾਣਾ ਚਾਹੁੰਦੇ ਨੇ ਕਿ ਉਸ ਤੋਂ ਬਾਅਦ ਅਗਰ ਇਹ ਛੱਡ ਕੇ ਭੱਜ ਵੀ ਜਾਣ ਸਭ ਕੁਝ, ਤੇ ਪਿੱਛੋਂ ਕੋਈ ਸਾਂਭ ਨਾ ਸਕੇ। ਕਈ ਵਾਰੀ ਤਾਂ ਇੰਝ ਸ਼ੱਕ ਪੈਂਦਾ ਹੈ ਜਿਵੇਂ ਕੋਈ ਕਿਸੇ ਬੰਦੇ ਨੇ ਇਸ ਸ਼ੈ ਦਾ ਬਿਆਨਾ ਫੜ ਲਿਆ ਹੈ, ਕਿਸੇ ਨੇ ਮੁਲਕ ਨੂੰ ਨੁਕਸਾਨ ਪਹੁੰਚਾਉਣ ਦਾ ਬਿਆਨਾ ਫੜ ਲਿਆ ਕਿਸੇ ਕੋਲੋਂ। ਕਿਉਂਕਿ ਆਪਣੀ ਅਕਲ ਦੇ ਵਿੱਚ, ਹੋਸ਼ ਦੇ ਵਿੱਚ ਤੇ ਕੋਈ ਬੰਦਾ ਇਹ ਕੰਮ ਨਹੀਂ ਕਰ ਸਕਦਾ ਜਿਹੜਾ ਸਾਡੇ ਵਾਲੇ ਕਰਨ ਡਏ ਨੇ। ਅੱਗੇ ਚੱਲਨੇ ਜੀ। ਅੱਗੇ ਸਾਨੂੰ ਲੱਭੇ ਨੇ ਜਨਾਬ ਬੜੇ ਤੁਹਾਨੂੰ ਪਤਾ ਕਿ ਚੰਗੇ ਜੱਜ ਨੇ। ਅਤਰ ਮਿਨਲਾ ਸਾਹਿਬ ਬੜੇ ਚੰਗੇ ਜੱਜ ਨੇ, ਉਹਨਾਂ ਨੇ ਬੜੇ ਚੰਗੇ ਫੈਸਲੇ ਵੀ ਕੀਤੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਉਹਦੀ ਤਾਰੀਫ ਨਾ ਕਰੀਏ ਤੇ ਮਕਾਰੀ ਹੋਏਗੀ, ਕਮੀਨਗੀ ਹੋਏਗੀ। ਮਸਲਨ ਉਹ ਫਰੀडम ਆਫ ਸਪੀਚ ਤੇ ਬੜੇ ਦਾਈ ਸਨ। ਸਹਾਫੀਆਂ ਨੂੰ ਜਾਂ ਕਿਸੇ ਵੀ ਐਸੇ ਬੰਦੇ ਨੂੰ ਜਿਹਨੂੰ ਉਹਦੇ ਬਿਆਨ ਦੀ ਵਜ੍ਹਾ ਤੋਂ, ਉਹਦੇ ਕਲਮ ਦੀ ਵਜ੍ਹਾ ਤੋਂ ਨਿਸ਼ਾਨਾ ਬਣਾਇਆ ਜਾਂਦਾ ਸੀ, ਉਹਨੂੰ ਉਹ ਜ਼ਰੂਰ ਰਿਲੀਫ ਦਿੰਦੇ ਸਨ। ਜਦੋਂ ਮੇਰੇ ਤੇ ਕੇਸ ਬਣਿਆ ਤੇ ਚੌਧਰੀ ਨਿਜ਼ਾਮਦੀਨ ਨਹੀਂ ਸੀ ਚਾਹੁੰਦਾ ਵੀ ਕਿਸੇ ਸੂਰਤ ਮੇਰੀ ਜ਼ਮਾਨਤ ਹੋਵੇ, ਤੇ ਉਹਨਾਂ ਨੇ ਮੈਨੂੰ ਵੀ ਰਿਲੀਫ ਉਹਨਾਂ ਨੇ ਦਿੱਤਾ ਸੀ। ਇਸ ਲਈ ਇਸ ਗੱਲ ਦਾ ਮੈਂ ਨਾ ਜ਼ਿਕਰ ਕਰ ਰਹਾ, ਇਹ ਬੇਈਮਾਨੀ ਹੋਏਗੀ। ਲੇਕਿਨ ਉਹਦੇ ਨਾਲ ਨਾਲ ਉਹਨਾਂ ਜਿਹੜਾ ਆਰਟੀਕਲ ਲਿਖਿਆ ਹੈ ਕੱਲ੍ਹ ਡੌਨ ਦੇ ਵਿੱਚ, ਉਹਦੇ ਤੇ ਅਸੀਂ ਇੱਕ ਮੁਨਾਸਬ ਤਜਜ਼ੀਆ ਨਾ ਕਰੀਏ ਤੇ ਇਹ ਵੀ ਬਦਦਿਆਨਤੀ ਹੋਏਗੀ। ਉਹਨਾਂ ਨੇ ਉਸ ਆਰਟੀਕਲ ਦੇ ਵਿੱਚ ਅਸਲ ਦੇ ਵਿੱਚ ਤੇ ਮੁਲਕ ਦੇ ਵਿੱਚ ਜੋ ਕੁਛ ਇਸ ਵੇਲੇ ਚੱਲ ਰਿਹਾ, ਮੌਜੂਦਾ ਹਾਲਾਤ ਨੇ, ਅਦਲੀਆ ਤਬਾਹ ਕਰ ਦਿੱਤੀ, ਫਰੀडम ਆਫ ਸਪੀਚ ਖਤਮ ਕਰ ਦਿੱਤੀ, ਰਿਆਸਤ ਦੇ ਉੱਤੇ ਲੋਕਾਂ ਦਾ ਇਤਮਾਦ ਖਤਮ ਕਰ ਦਿੱਤਾ, ਇਦਾਰਿਆਂ ਦੇ ਉੱਤੇ, ਅਦਾਲਤਾਂ ਦੇ ਉੱਤੇ ਜਿਹੜਾ ਇਤਮਾਦ ਸੀ ਲੋਕਾਂ ਦਾ ਉਹ ਮੁੱਕ ਗਿਆ, ਅਦਾਲਤਾਂ ਲੁੱਟ ਲਈਆਂ। ਇਹਦੇ ਉੱਤੇ ਉਹਨਾਂ ਨੇ ਇੱਕ ਪੂਰਾ ਤਫਸੀਲੀ ਆਰਟੀਕਲ ਲਿਖਿਆ ਔਰ ਉਹਦੇ ਜੋ ਲੱਭਦੇ ਫਿਰਦੇ ਨੇ, ਭਾਲਦੇ ਫਿਰਦੇ ਨੇ ਕਿ ਵਕਲਾ ਦੀ ਜਿਹੜੀ ਤਹਿਰੀਕ ਸੀ ਉਹ ਕਿੱਥੇ ਗਈ ਹੈ। ਉਹ ਲੱਭਦੇ ਨੇ, ਮੰਗਦੇ ਨੇ ਵੀ ਵਕਲਾ ਦੀ ਤਹਿਰੀਕ ਕਿਉਂ ਨਹੀਂ ਚੱਲੀ। ਚੇਤੇ ਕਰੋ ਜੇ ਇਸ ਵੇਲੇ ਇਫਤਖਾਰ ਚੌਧਰੀ ਸਾਹਿਬ ਨੂੰ ਮੁਸ਼ਰਫ ਸਾਹਿਬ ਨੇ ਹਟਾਇਆ ਸੀ ਤੇ ਵਕਲਾ ਦੀ ਤਹਿਰੀਕ ਇੰਜ ਖਲੋ ਗਈ ਸੀ ਜਿਵੇਂ ਫਨੀਅਰ ਸਾਹਿਬ ਖਲੋਂਦਾ ਹੈ, ਪਰ ਰੁਕਦੀ ਨਹੀਂ ਸੀ।
ਯਾਦ ਕਰੋ ਸਾਡੀ ਉਹ ਸਪਰਿੰਗਾਂ ਵਾਲੀ ਸਰਕਾਰ ਇੱਕ ਸਨ, ਮੈਂ ਉਹਨਾਂ ਵੈਸੇ ਉਹ ਸਾਡੇ ਤੋਂ ਵੱਡੇ ਨੇ ਉਮਰ 'ਚ, ਮੈਂ ਬੜਾ ਇਹਤਰਾਮ ਕਰਨਾ, ਉਹਨਾਂ ਦਾ ਵੱਡਾ ਨਾਂ ਹੈ, ਕੰਮ ਵੀ ਬੜਾ ਵੱਡਾ ਹੈ, ਲੇਕਿਨ ਉਹ ਇੰਝ ਕਰਦੇ ਸਨ। ਯਾਦ ਕਰੋ ਸਾਡੇ ਅਲੀ ਅਹਿਮਦ ਕੁਰਦ ਸਾਹਿਬ, ਅਤੇ ਉਹਨਾਂ ਨੂੰ ਅਸੀਂ ਪਿਆਰ ਨਾਲ ਸਪਰਿੰਗਾਂ ਵਾਲੀ ਸਰਕਾਰ ਕਹਿੰਦੇ ਸਾਂ। ਇੰਝ ਲੱਗਦਾ ਸੀ ਵੀ ਉਹਨਾਂ ਦੇ ਅੰਦਰ ਫੋਨ ਦੇ ਵਿੱਚ ਜਿਵੇਂ ਵਾਈਬ੍ਰੇਟਰ ਲੱਗਾ ਹੁੰਦਾ ਨਾ, ਹੈ ਵੀ ਨਿੱਕੇ ਜਿਹੇ ਨੇ ਉਹ, ਅਤੇ ਉਹ ਇੰਝ ਲੱਗਦਾ ਸੀ ਕਿਸੇ ਨੇ ਉਹਨਾਂ ਦੇ ਅੰਦਰ ਵਾਈਬ੍ਰੇਟਰ ਲਾਇਆ। ਉਹ ਇੰਝ ਕਰਦੇ ਸਨ। ਜੀਓ TV ਜਿਹੜਾ ਉਹ ਜਨਾਬੇ ਵਾਲਾ ARY ਜੀਓ, ਹਰ TV ਜਿਹੜਾ ਪਾਕਿਸਤਾਨ ਦਾ, ਉਹ ਜਨਾਬ 24 ਘੰਟੇ ਵੁਕਲਾ। ਸੋਚੋ ਨਾ ਇੱਕ ਮਿੰਟ ਵਾਸਤੇ, ਹੁਣ ਜ਼ਰਾ ਆਪਣੇ ਦਿਮਾਗ ਦੇ ਉੱਤੇ ਜ਼ੋਰ ਦਿਓ, ਬਹੁਤਾ ਨਾ ਦੇਣਾ। ਕਈ ਵਾਰੀ ਕਈ ਬੰਦਿਆਂ ਦਾ ਦਿਮਾਗ, ਪੰਜਾਬੀ 'ਚ ਉਹਨੂੰ ਦਿਮਾਗ ਵੀ ਆਖਦੇ ਨੇ, ਉੱਤੇ ਬਹੁਤਾ ਜ਼ੋਰ ਦੇਣ ਨਾਲ ਵੀ ਕੋਈ ਮਸਲਾ ਖਰਾਬ ਹੋ ਜਾਂਦਾ। ਇਸ ਲਈ ਬਹੁਤਾ ਨਾ ਦੇਣਾ ਜ਼ੋਰ, ਮੇਰੇ ਕਹਿਣ 'ਤੇ ਓਨਾ ਹੀ ਦੇਣਾ ਜਿੰਨਾ ਦੇ ਸਕਦੇ ਹੋ। ਪਰ ਥੋੜ੍ਹਾ ਜਿਹਾ ਜ਼ੋਰ ਦੇ ਕੇ ਆਪਣੇ ਆਪ ਕੋਲੋਂ ਪੁੱਛੋ ਕਿ ਉਸ ਵੇਲੇ ਤੇ ਹੋਰ ਕੋਈ ਸ਼ਾਇਦ ਚੱਲਦੀ, ਮਸ਼ਹੂਰੀ ਵੀ ਨਹੀਂ ਸੀ ਆਉਂਦੀ TV 'ਤੇ, 24 ਘੰਟੇ ਇਹ ਹੀ ਕੰਮ ਰਹਿੰਦਾ ਸੀ। ਜ਼ਿੰਦਾ ਹੈ ਵੁਕਲਾ, ਜ਼ਿੰਦਾ ਹੈ, ਰਿਆਸਤ ਹੋ ਗਈ ਮਾਂ ਕੀ ਤਰ੍ਹਾਂ, ਮਾਂ ਕੇ ਜੈਸੀ, ਚੇਤਾ ਹੈ ਨਾ ਤੁਹਾਨੂੰ? ਇੱਕ ਫੁੱਟ ਦੀ ਕਵਰੇਜ ਸੀ ਜਨਾਬ, ਕਿਲੋਮੀਟਰ ਦੀ ਤਾਂ ਦੂਰ ਦੀ ਗੱਲ ਹੈ। ਜਿੱਧਰ ਨੂੰ ਇਫਤਖਾਰ ਚੌਧਰੀ ਸਾਹਿਬ ਨਿਕਲਦੇ ਸਨ, ਬਈ ਵਾਹ 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 ਵਾਹ। ਹਾਲਾਂਕਿ ਏਡੇ ਗੰਦੇ ਪ੍ਰਗੰਦੇ ਇਨਸਾਨ ਸਨ ਉਹ। ਅਸੀਂ ਵੀ ਖੈਰ ਉਹਨਾਂ ਵਾਸਤੇ ਜ਼ਿੰਦਾਬਾਦ ਦੇ ਨਾਰੇ ਮਾਰੇ ਸਨ, ਸਾਨੂੰ ਵੀ ਉਦੋਂ ਨਹੀਂ ਸੀ ਪਤਾ। ਲੇਕਿਨ ਮੇਰਾ ਖਿਆਲ ਉੱਡਾ ਘਟੀਆ ਬੰਦਾ ਵੀ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਘੱਟ ਹੀ ਹੋਏਗਾ। ਲੇਕਿਨ ਔਰ ਜ਼ਾਹਿਰ ਉਹਨਾਂ 'ਤੇ ਕਰਪਸ਼ਨ ਦੇ ਇਲਜ਼ਾਮ ਵੀ ਬੜੇ ਨੇ, ਲੇਕਿਨ ਉਸ ਦੇ ਬਾਵਜੂਦ ਉਹਨਾਂ ਨੂੰ ਰਾਤੋਂ ਰਾਤ ਹੀਰੋ ਬਣਾ ਦਿੱਤਾ। ਮੀਡੀਆ ਨੇ ਵੀ ਅਤੇ ਸਾਰਿਆਂ ਨੇ, ਅਤੇ ਅਸੀਂ ਵੀ ਅਤੇ ਤੁਸੀਂ ਵੀ, ਅਤੇ ਕੰਮ ਚੁੱਕ ਦਿੱਤਾ। ਅੱਜ ਜਨਾਬ ਅਤਰ ਮਿੱਲਾ ਸਾਹਿਬ ਭਾਲਦੇ ਫਿਰਦੇ ਨੇ, ਲੱਭਦੇ ਫਿਰਦੇ ਨੇ ਵੀ ਉਹ ਵੁਕਲਾ ਤਹਿਰੀਕ ਕਿੱਥੇ ਗਈ ਏ। ਅਗਰ ਗੌਰ ਨਾਲ ਵੇਖੋ ਤਾਂ ਪਤਾ ਲੱਗਦਾ ਹੈ ਵੀ ਮੁਸ਼ਰਫ ਸਾਹਿਬ ਦਾ ਸੌਦਾ ਕਰ ਦਿੱਤਾ ਸੀ ਚੌਧਰੀ ਦੇ ਨਾਲ, ਵੱਡੇ ਚੌਧਰੀ ਦੇ ਨਾਲ, ਜਿਹੜਾ ਪਾਕਿਸਤਾਨ ਤੋਂ ਬਾਹਰ ਚੌਧਰੀ ਹੈ ਦੁਨੀਆ ਦਾ, ਉਹਦੇ ਨਾਲ, ਅਸ਼ਫਾਕ ਪਰਵੇਜ਼ ਕਿਆਨੀ ਸਾਹਿਬ ਨੇ। ਜਦੋਂ ਸੌਦਾ ਕਰਕੇ ਵਾਪਸ ਆ ਗਏ ਸਨ, ਅਤੇ ਉਸ ਤੋਂ ਬਾਅਦ ਫਿਰ ਵੁਕਲਾ ਤਹਿਰੀਕ ਦੇ ਕੰਨ 'ਚ ਵੀ ਫੂਕ ਉਹਨਾਂ ਮਾਰੀ ਸੀ। ਵੁਕਲਾ ਤਹਿਰੀਕ ਦੇ ਕਈ ਬੜੇ ਜਈਦ ਬੰਦਿਆਂ ਨੇ ਮੈਨੂੰ ਆਪ ਦੱਸਿਆ ਵੀ ਸਾਨੂੰ ਕਰਾਚੀ ਦੇ ਵਿੱਚ, ਲਾਹੌਰ ਦੇ ਵਿੱਚ ਬੜੇ ਬੜੇ ਤਗੜੇ ਬਿਜ਼ਨਸਮੈਨ ਜਿਹੜੇ ਨੇ, ਉਹ ISI ਦੇ ਕਹਿਣ ਦੇ ਉੱਤੇ ਪੈਸੇ ਦਿੰਦੇ ਸਨ। ਪੈਸੇ ਮਤਲਬ ਪੈਸੇ ਕੋ ਖਾਣ ਵਾਸਤੇ ਪੈਸੇ ਨਹੀਂ, ਤਹਿਰੀਕ ਚਲਾਉਣ ਵਾਸਤੇ ਪੈਸੇ। ਤਹਿਰੀਕ ਲਈ ਪੈਸੇ ਚਾਹੀਦੇ ਨੇ ਨਾ, ਇੱਕ ਥਾਂ ਤੋਂ ਦੂਸਰੇ ਪਾਸੇ ਹਜ਼ਾਰਾਂ ਲੱਖਾਂ ਗੱਡੀਆਂ ਲੈ ਕੇ ਜਾਣੀਆਂ ਨਾ, ਤੇਲ ਡੀਜ਼ਲ ਪਾਉਣਾ, ਕਿੱਥੋਂ ਆਉਣੇ ਨੇ ਪੈਸੇ? ਉਹ ਚੌਧਰੀ ਸਾਹਿਬ ਕਰਵਾ ਰਹੇ ਸਨ। ਉਦੋਂ ਪਿੱਛੇ ISI ਨੇ ਆਪਣੀ ਬੈਟਰੀ ਲਾਈ ਸੀ ਜਾਂ ਆਪਣਾ ਜਨਰੇਟਰ ਲਾਇਆ ਸੀ। ਅਗਰ ਨਾ ਲਾਇਆ ਹੁੰਦਾ ਤੇ ਹੁਣ ਤੇ ਵੁਕਲਾ ਜਿਹੜੇ ਨੇ ਉਹਨਾਂ ਦੀ ਹਰ ਸ਼ਾਹੀ, ਉਦੋਂ ਤੇ ਚੁੰਨੀ ਖਿੱਚੀ ਸੀ ਨਾ, ਉਦੋਂ ਤੇ ਚੁੰਨੀ ਖਿੱਚੀ ਸੀ, ਤੇ ਹੁਣ ਤੇ ਨਾ ਝੱਗਾ ਰਹਿਣ ਦਿੱਤਾ, ਤੇ ਨਾ ਸੁੱਥਣ ਰਹਿਣ ਦਿੱਤੀ, ਤੇ ਨਾ ਕੋਈ ਜੁਰਾਬ ਰਹਿਣ ਦਿੱਤੀ, ਤੇ ਨਾ ਕੋਈ ਬਨਿਆਨ ਰਹਿਣ ਦਿੱਤੀ। ਕੋਈ ਸ਼ੈ ਹੀ ਵੁਕਲਾ ਦੇ ਪੱਲੇ ਨਹੀਂ ਰਹਿਣ ਦਿੱਤੀ ਵਿਚਾਰਿਆਂ ਦੇ। ਅਦਾਲਤਾਂ ਲੁੱਟ ਲਈਆਂ, ਸੁਪਰੀਮ ਕੋਰਟ ਆਈਨੀ ਅਦਾਲਤਾਂ ਬਣਾ ਛੱਡੀਆਂ, ਜੋ ਜੋਕਰ ਸਨ ਉੱਥੇ ਭਰਤੀ ਕਰ ਛੱਡੇ। ਜੱਜਾਂ ਦੇ ਕੈਮਰਿਆਂ ਦੇ, ਆਪਣਾ ਬੈਡਰੂਮਾਂ ਦੇ ਵਿੱਚ ਕੈਮਰੇ, ਰਿਸ਼ਤੇਦਾਰਾਂ ਨੂੰ ਚੁੱਕ ਕੇ ਨਾਜ਼ਕ ਅਜ਼ਾ 'ਤੇ ਕਰਨ। ਮਤਲਬ ਕਿਹੜਾ ਕੰਮ ਨਹੀਂ ਕਰ ਛੱਡਿਆ ਅਦਾਲਤਾਂ ਦੇ ਨਾਲ, ਬਾਰ ਅਤੇ ਬੈਂਚ ਦੇ ਨਾਲ। ਵਕੀਲ ਬਰਫ਼ 'ਚ ਲੱਗੇ ਨੇ। ਇੰਝ ਲੱਗਦਾ ਵੀ ਉਹਨਾਂ ਨਾ ਸਿਰਫ ਧਨੀਆ ਪੀ ਲਿਆ, ਬਲਕਿ ਉੱਤੇ ਵੀ ਬੰਨ੍ਹ ਲਿਆ ਲੇਪ ਕਰਕੇ। ਉੱਤੇ ਮਤਲਬ ਸਿਰ 'ਤੇ ਬੰਨ੍ਹ ਲਿਆ। ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਸੋਚਦੇ ਹੋ ਤੁਸੀਂ। ਬਹਰਹਾਲ ਕਹਿਣ ਦਾ ਮਤਲਬ ਹੈ ਵੀ ਹੁਣ ਵਕੀਲ ਕਿਉਂ ਨਹੀਂ ਹਿਲਦੇ? ਉਹ ਜਿਹਨੂੰ ਪੰਜਾਬੀ ਚਾਹੁੰਦੇ ਨੇ ਵੀ ਕੰਨ 'ਚ ਪਾਇਆ ਨਹੀਂ ਰੜਕਦਾ, ਹੁਣ ਕਿਉਂ ਨਹੀਂ ਰੜਕਦੇ? ਉਹਦੀ ਵਜ੍ਹਾ ਹੈ ਵੀ ਹੁਣ ਪੌਲਾ ਭਾਰਾ ਹੈ। ਚੌਧਰੀ ਦੇ ਨਾਲ ਜਦੋਂ ਰਲੀਆਂ ਚੁਗਦੀਆਂ ਨੇ ਉਦੋਂ ਕੰਮ ਬਣਦਾ ਹੈ। ਉਸ ਤੋਂ ਬਗੈਰ ਇੱਕੋ ਹੀ ਪੁੱਤਰ ਹੈ, ਮਾਂ ਨੇ ਜੰਮਿਆ ਪਾਕਿਸਤਾਨ ਦੇ ਵਿੱਚ, ਇੱਕੋ ਹੀ, ਬਾਰ-ਬਾਰ ਦੱਸੀ ਜਾਂਦਾ ਮੈਂ, ਇੱਕੋ ਹੀ। ਉਹਦਾ ਨਾਂ ਇਮਰਾਨ ਅਹਿਮਦ ਖਾਨ ਨਿਆਜ਼ੀ ਹੈ। ਉਹਨੇ ਇਸ ਜੂਲੇ ਦੇ ਵਿੱਚ ਇਕੱਲੇ ਨੇ ਸਿਰ ਦਿੱਤਾ, ਅਤੇ ਉਹਦੇ ਇੱਧਰ ਦੇ ਅਤੇ ਇੱਧਰ ਦੇ, ਲਾਗਲੇ ਅਗਲੇ ਪਿਛਲੇ ਲੱਗਦੇ ਲੈਂਦੇ ਸਾਰੇ ਹੀ ਆਉਂਦੇ ਨੇ, ਲੈ ਲੈ ਡੀਲ, ਨਿਕਲ ਜਾ, ਕਮਲਾ ਹੋ ਗਿਆ, ਕਿੱਥੇ ਲੜਨ ਡਿਆ ਤੂੰ? ਕੋਈ ਸਾਨੂੰ ਲੈਣੀਆਂ ਹੀ ਡੀਲਾਂ ਆਉਂਦੀਆਂ ਨੇ। ਪਿੱਛੋਂ ਚੜ੍ਹਦੇ ਸਨ ਜਨਾਬ ਸੈਂਟਰਲ ਏਸ਼ੀਆ ਤੋਂ ਬੰਦੇ, ਆਉਂਦੇ ਸਨ ਅੱਗੇ ਹਮਲਾ ਕਰਨਾ। ਅਸੀਂ ਕਹਿੰਦੇ ਉਸਤਾਦ ਜੀ ਆਪਣੀ ਸਾਈਡ ਵੇਖ ਕੇ ਜਾਣ ਦਿਓ। ਅੱਛਾ, ਅੱਜ ਕਈ ਵਾਰੀ ਤੁਸੀਂ ਆਉਂਦੇ ਹੋ, ਤੁਹਾਨੂੰ ਇਹ ਲੱਗਦਾ ਹੁਣ ਤਾਂ ਤੁਹਾਡੀਆਂ ਗਲਤੀਆਂ ਦੂਰ ਹੋ ਗਈਆਂ ਨੇ, ਜਿਹੜੀ ਕੋਈ ਕਸਰ ਛੋਟੀ ਮੋਟੀ ਸੀ ਉਹ ਸ਼ੇਰ ਅਫਜ਼ਲ ਮਰਵਤ ਨੇ ਪੂਰੀ ਕਰ ਦਿੱਤੀ। ਜਿਹੜਾ ਤੁਹਾਨੂੰ ਲੱਗਦਾ ਸੀ ਪੰਜਾਬੀ ਪਿੱਛੇ ਨੇ, ਪਠਾਨ ਬਹਾਦਰੀ 'ਚ ਅੱਗੇ ਨੇ, ਜਾਂ ਉਲਟਾ ਲੱਗਦਾ ਸੀ ਇਹਨੂੰ ਕਰ ਲਓ, ਉਹ ਬਰਾਬਰ ਹੋ ਗਿਆ ਵੀ ਸਾਰੇ ਹੀ ਬਰਾਬਰ ਨੇ ਰੱਬ ਦੇ ਕਰਮ ਨਾਲ। ਤੁਹਾਨੂੰ ਇਹ ਵੀ ਕਮੀ ਸੀ ਵੀ ਯਾਰ ਹੈ ਜਿਹੜੇ ਪੰਜਾਬੀ ਨੇ ਪੈਸੇ ਪੂਸੇ ਲੈ ਕੇ ਪਹਿਲਾਂ ਵਿਕ ਜਾਂਦੇ ਨੇ, ਜਾਂ ਇਕਤਦਾਰ 'ਤੇ ਪਹਿਲਾਂ ਵਿਕ ਜਾਂਦੇ ਨੇ, ਪਠਾਨ ਲੇਟ ਵਿਕਦੇ ਨੇ। ਨਾ 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 ਨਾ, ਤੁਹਾਨੂੰ ਪਤਾ ਲੱਗ ਗਿਆ ਵੀ ਦੋਵਾਂ ਦਾ ਦਰਜਾ ਹਰਾਰਤ ਇੱਕ ਹੀ ਹੈ, ਕੋਈ ਫਰਕ ਨਹੀਂ ਹੈ। ਇਸ ਹਮਾਮ ਦੇ ਵਿੱਚ ਸਾਰੇ ਇੱਕੋ ਜਿਹੇ ਅਸੀਂ। ਉਹ ਜਿਹੜੀ ਬਹੁਤ ਕੋਈ ਕਸਰ ਸੀ ਉਹ ਆਪਣਾ ਪਹਿਲਾਂ ਮੇਰਾ ਮਤਲਬ ਸ਼ੇਰ ਅਫਜ਼ਲ ਮਰਵਤ ਸਾਹਿਬ ਪੂਰੀ ਕਰ ਗਏ। ਉਸ ਤੋਂ ਬਾਅਦ ਗੰਡਾਪੁਰ ਸਾਹਿਬ ਹੁਣ ਰਹਿੰਦੀ ਸਹਿੰਦੀ ਜਿਹੜੀ ਸੁਹੇਲ ਅਫਰੀਦੀ ਸਾਹਿਬ ਅਤੇ ਉਹਨਾਂ ਦੇ ਜਿਹੜੇ ਹਮਨਵਾ ਨੇ, ਉਹ ਕਵਾਲੀ 'ਚ ਨਹੀਂ ਹੁੰਦੇ ਤਾੜੀ ਛਾੜੀ ਮਾਰਨ ਵਾਲੇ, ਉਹਨਾਂ ਸਾਰਿਆਂ ਤੁਹਾਨੂੰ ਦੱਸ ਦਿੱਤਾ ਵੀ ਨਹੀਂ ਜਨਾਬ ਇਹ ਤਾਂ ਸਾਰੇ ਇੱਕੋ ਜਿਹੇ।
ਬਹਰਲ ਵਾਪਸ ਆਉਂਦੇ ਵੀ ਇਹ ਹੁਣ ਅਗਰ ਤਾਰੀਖ ਵੀ ਵੇਖੋ ਤਾਂ ਇੰਝ ਹੀ ਸੀ ਨਾ ਵੀ ਜਿਹੜੇ ਪਿੱਛੋਂ ਆਉਂਦੇ ਸਨ ਲੁੱਟਣ ਵਾਸਤੇ, ਉਹ ਜਦੋਂ ਪਿਸ਼ਾਵਰ ਦੇ ਲਾਗੇ ਆਉਂਦੇ ਸਨ, ਉਹ ਪਿਸ਼ਾਵਰ ਵਾਲੇ ਆਉਂਦੇ ਨੇ ਵੀ ਉਸਤਾਦ ਜੀ ਜਾਣ ਦਿਓ ਆਪਣੀ ਸਾਈਡ ਵੇਖ ਕੇ। ਉਹ ਬੱਸ ਵਾਲਾ ਨਹੀਂ, ਕੰਡਕਟਰ ਹੁੰਦਾ ਵੀ ਆਪਣਾ ਪਾਸਾ ਵੇਖ ਕੇ ਜਾਣ ਦਿਓ, ਸਾਨੂੰ ਕੁਛ ਨਾ ਕਹੋ, ਜਾਓ ਅੱਗੇ ਲੁੱਟੋ ਜਾ ਕੇ ਜਿੱਥੇ ਕਰਨਾ ਹੈ। ਅੱਗੇ ਲੰਘਾ ਦਿੰਦੇ ਸਨ, ਉਹ ਅੱਗੇ ਲੰਘ ਜਾਂਦੇ ਸਨ ਜਨਾਬ। ਅੱਗੇ ਜੋ ਵੀ ਜੇਹਲਮ, ਗੁਜਰਾਂਵਾਲਾ, ਫੈਸਲਾਬਾਦ, ਲਾਹੌਰ, ਜਿਹੜੇ ਵੀ ਸਾਡੇ ਇਲਾਕੇ ਨੇ ਸਾਰੇ, ਇਹ ਵੀ ਆਉਂਦੇ ਸਨ ਵੀ ਉਸਤਾਦ ਜੀ ਜਾਣ ਦਿਓ ਅੱਗੇ, ਦਿੱਲੀ ਪਹੁੰਚੋ, ਲੁੱਟੋ, ਸਾਨੂੰ ਕੋਈ ਲੈਣ ਦੇਣ ਨਹੀਂ। ਸਾਰੇ ਇੱਕੋ ਜਿਹੇ ਹੀ ਹੈ। ਅਤੇ ਅਸੀਂ ਜਦੋਂ, ਹਾਂ ਮੈਂ ਇਹ ਨਹੀਂ ਆਂਦਾ ਵੀ ਪੂਰੀ ਤਾਰੀਖ ਇਹੋ ਜਿਹੀ ਹੈ, ਵਿੱਚ ਮੇਰਾ ਮਤਲਬ ਹੈ ਕਿ ਬੰਦੇ ਆਏ ਵੀ ਨੇ, ਵਿੱਚ ਬੰਦੇ ਆਏ ਵੀ ਨੇ, ਗੱਭਰੂ ਆਏ ਵੀ ਨੇ, ਜਵਾਨ ਆਏ ਵੀ ਨੇ, ਜਿਨ੍ਹਾਂ ਨੇ ਮੇਰਾ ਮਤਲਬ ਮੋਢਾ ਲਾਇਆ ਹਰ ਪਾਸਿਓਂ। ਉੱਤੋਂ ਪਿਸ਼ਾਵਰ ਤੋਂ ਵੀ ਆਏ ਨੇ ਜਵਾਨ, ਥੱਲਿਓਂ ਪੰਜਾਬ ਤੋਂ ਵੀ ਆਏ ਨੇ, ਵਿੱਚ ਆਏ ਨੇ ਰਾਜਾ ਪੋਰਸ ਕਵੋ, ਜਾਂ ਉਸ ਤੋਂ ਬਾਅਦ ਤੁਸੀਂ ਜਿਹੜੇ ਵੀ ਬੰਦੇ ਕਹਿਣੇ ਨੇ ਉਹ ਸਾਰੇ ਆਏ ਨੇ, ਉਹਨਾਂ ਨੇ ਮੋਢੇ ਲਾਏ ਨੇ। ਲੇਕਿਨ ਬਹੁਤੇ ਹਾਲਾਤ ਸਾਡੇ ਪਤਲੇ ਹੀ ਰਹੇ ਨੇ। ਹੁਣ ਭਾਲਦੇ ਫਿਰਦੇ ਨੇ ਜਨਾਬ ਸਾਡੇ ਜਿਹੜੇ ਮੁਹਤਰਮ ਜੱਜ ਸਾਹਿਬ ਨੇ, ਉਹ ਕਹਿੰਦੇ ਨੇ ਅਤਰਮਿੱਲਾ ਸਾਹਿਬ ਵੀ ਵਕਲਾ ਦੀ ਤਹਿਰੀਕ ਕਿੱਥੇ? ਵਕਲਾ ਦੀ ਤਹਿਰੀਕ ਜਨਾਬ ਕਿਤੇ ਨਹੀਂ, ਵਕਲਾ ਦੀ ਤਹਿਰੀਕ ਮੁੱਕ ਗਈ ਹੈ ਅਤਰਮਿੱਲਾ ਸਾਹਿਬ। ਉਹ ਉਦੋਂ ਹੀ ਆਉਣੀ ਜਦੋਂ ISI ਨੇ ਪਿੱਛੋਂ ਚੂੰਡੀਆਂ ਲਾਉਣੀਆਂ ਨੇ ਆਪਣੀ ਬੈਟਰੀ ਤੋਂ। ਹੁਣ ਤੁਸੀਂ ਆਪ ਵੀ, ਮੈਂ ਤੁਹਾਨੂੰ ਕਿਹਾ ਵੀ ਮੇਰੇ ਤੇ ਤੁਸੀਂ ਮੁਹਸਨ ਹੋ, ਮਿਹਰਬਾਨ ਹੋ, ਮੈਂ ਤਾਂ ਸ਼ੁਕਰਗੁਜ਼ਾਰ ਹਾਂ, ਲੇਕਿਨ ਪੰਜਾਬ ਦੇ KPK ਦੇ ਇਲੈਕਸ਼ਨ ਦਾ ਵੀ ਤਾਂ ਪਟੜਾ ਤੁਸੀਂ ਕੱਢਿਆ ਸੀ ਨਾ ਅਦਾਲਤ 'ਚ ਬਹਿ ਕੇ, ਇਸੇ ਚੌਧਰੀ ਸਾਹਿਬ ਵਾਸਤੇ। ਨਵਾਜ਼ ਸ਼ਰੀਫ ਦੀ ਜ਼ਿੰਦਗੀ ਦੀ ਗਰੰਟੀ ਵੀ ਤੁਸੀਂ ਲਈ ਸੀ। ਹੋਰ ਵੀ ਬੜੇ ਸਾਰੀਆਂ ਇਹੋ ਜਿਹੀਆਂ ਮਿਹਰਬਾਨੀਆਂ ਜਿਹੜੀਆਂ ਨੇ ਉਹ ਜਨਾਬ ਨੇ ਕੀਤੀਆਂ ਸਨ। ਹੁਣ ਜਨਾਬ ਨੂੰ ਭੁਗਤਣੀਆਂ ਵੀ ਪੈਣੀਆਂ ਨੇ। ਜਿਹੜੀਆਂ ਹੱਥਾਂ ਦੀਆਂ ਦਿੱਤੀਆਂ ਨੇ ਉਹ ਤੁਹਾਨੂੰ ਮੂੰਹ ਨਾਲ ਖੋਲ੍ਹਣੀਆਂ ਪੈਣੀਆਂ ਨੇ। ਉਦੋਂ ਜੇ ਪਹਿਲਾਂ, ਤੁਹਾਡੇ ਤੋਂ ਪਹਿਲਾਂ ਜਸਟਿਸ ਜਿਹੜੇ ਆਪਣੇ ਚੀਫ ਜਸਟਿਸ ਬਣਨੇ ਸਨ, ਸ਼ਾਹ ਸਾਹਿਬ, ਮਨਸੂਰ ਅਲੀ ਸ਼ਾਹ ਸਾਹਿਬ, ਉਹਨਾਂ ਨੇ ਵੀ ਇਹੀ ਕੰਮ ਕੀਤੇ ਸਨ। ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਹੋਸ਼ ਆਇਆ, ਜਦੋਂ ਉਹਨਾਂ ਨੂੰ ਆਇਆ ਤਾਂ ਉਹਨਾਂ ਦੇ ਨਾਲ ਤੁਹਾਨੂੰ ਨਾ ਆਇਆ। ਤੁਹਾਡੇ ਸੱਜਣ ਨੇ ਜਿਹੜੇ ਇਸ ਵੇਲੇ ਚੀਫ ਜਸਟਿਸ ਬਣੇ ਬੈਠੇ ਨੇ, ਜਿਨ੍ਹਾਂ ਦਿੱਲੀ ਲੁੱਟ ਲਈ ਹੈ ਹਰ ਸ਼ਹਿਰ ਦੀ। ਇਸ ਲਈ ਹੁਣ ਕੀ ਭਾਲਦੇ ਫਿਰਦੇ ਹੋ ਜਨਾਬ ਵੀ ਵਕਲਾ ਤਹਿਰੀਕ ਕਿੱਥੇ? ਵਕਲਾ ਤਹਿਰੀਕ ਉਦੋਂ ਹੀ, ਸਾਰੀ ਤਹਿਰੀਕ ਮੌਲਵੀ ਹੋਣ, ਵਕਲਾ ਹੋਣ, ਸਿਆਸਤਦਾਨ ਹੋਣ, ਇਹ ਜਦੋਂ ਜਰਨੈਲਾਂ ਪਿੱਛੇ ਬੈਟਰੀ ਲਾਉਣੀ ਉਦੋਂ ਹੀ। ਸਾਡੀ ਕਿਸਮਤ ਦੇ ਵਿੱਚ ਖਾਲਸ ਸ਼ੈ ਹੈ ਨਹੀਂ, ਇੱਕੋ ਹੀ ਖਾਲਸ ਹੈ, ਉਹ ਸਾਨੂੰ ਪਚਦੀ ਨਹੀਂ। ਕਦੀ ਸੁਣਿਆ ਜੀ ਤੁਸੀਂ? ਸ਼ਹਿਰਾਂ ਦੇ ਲੋਕਾਂ ਨੂੰ ਮੱਝ ਦਾ ਤਗੜਾ ਸੰਘਣਾ ਦੁੱਧ ਪਿਆ ਦਿਓ ਨਾ, ਅਤੇ ਉਸ ਤੋਂ ਬਾਅਦ ਲੂਜ਼ ਮੋਸ਼ਨ ਹੋ ਜਾਂਦੇ ਨੇ। ਖਾਲਸ ਸ਼ੈ ਪਹੁੰਚਾਉਣੀ ਹਰ ਕੌਮ ਦਾ ਕੰਮ ਨਹੀਂ ਹੁੰਦਾ। ਇਸ ਲਈ ਤਾਂ ਇਮਰਾਨ ਖਾਨ ਪਚਦਾ ਨਹੀਂ, ਨਾ ਜਰਨੈਲਾਂ ਕੋਲੋਂ ਅਤੇ ਨਾ ਆਵਾਮ ਕੋਲੋਂ ਅਤੇ ਨਾ ਨਾਲ ਵਾਲਿਆਂ ਕੋਲੋਂ। ਜਿਹੜੇ ਅਸੀਂ ਨਾਲ ਵਾਲੇ ਆ ਨਾ ਸਾਰੇ, ਸਾਡੇ ਕੋਲੋਂ ਵੀ ਨਹੀਂ। ਵੀ ਸਾਰੇ ਆਉਂਦੇ ਨੇ ਲੈ ਲਓ ਡੀਲ ਸਰਕਾਰ, ਸਾਡੀ ਵੀ ਜਾਨ ਛੁਡਾਓ ਅਤੇ ਆਪਣੀ ਵੀ ਛੁਡਾਓ। ਇਸ ਲਈ ਅਸੀਂ ਐਡੇ ਜੋਗੇ ਹੀ ਨਹੀਂ ਵੀ ਤੁਹਾਨੂੰ ਕੋਈ ਖਾਲਸ ਲੀਡਰਸ਼ਿਪ ਲੱਭੇ, ਖਾਲਸ ਲੋਕੀ ਲੱਭਣ, ਖਾਲਸ ਜੱਜ ਲੱਭੇ, ਖਾਲਸ ਅਦਾਲਤ ਲੱਭੇ। ਭਾਈ ਇੰਝ ਹੀ ਰਗੜਾ ਮਗੜਾ ਚੱਲ ਰਿਹਾ। ਤੁਸੀਂ ਵੀ ਸਰਕਾਰ ਗੁਜ਼ਾਰਾ ਕਰੋ। ਜਦੋਂ ਤੁਹਾਡੇ ਕੋਲ ਟਾਈਮ ਸੀ ਅਦਾਲਤ 'ਚ ਬੈਠਿਆਂ, ਉਦੋਂ ਤੁਸੀਂ ਵੀ ਕੋਈ ਕੰਮ ਨਾ ਕੀਤਾ ਉਸ ਤਰ੍ਹਾਂ ਦਾ। ਹੁਣ ਟਾਈਮ ਲੰਘ ਗਿਆ ਅਤੇ ਹੁਣ ਤੁਸੀਂ ਵੀ ਰਿਟਾਇਰਡ ਜਰਨੈਲਾਂ ਤਰ੍ਹਾਂ ਬਹਿ ਕੇ ਜਨਾਬ ਲੈਕਚਰ ਦਿੰਦੇ ਜੇ, ਨਾ ਛੇੜੋ, ਨਾ ਛੇੜ ਮਲੰਗਾਂ ਨੂੰ। ਹੁਣ ਕਿਉਂ? ਮੇਰਾ ਮਤਲਬ ਹੈ ਕਿ ਹੁਣ ਇਹੀ ਹੈ ਵੀ ਤੁਸੀਂ ਮਜ਼ਾਕ ਹੀ ਉਡਾਉਂਦੇ ਜੇ, ਲੋਕੀ ਫਿਰ ਵਾਪਸ ਕੋਈ ਗੱਲ ਕਰਨਗੇ ਤੋਹੀਨ ਹੋਏਗੀ। ਅਤੇ ਇਸ ਲਈ ਥੋੜ੍ਹੀ ਜਿਹੀ ਮਿਹਰਬਾਨੀ ਕਰ ਦਿਓ, ਅੱਗੋਂ ਤੁਹਾਡੀ ਮਰਜ਼ੀ ਹੈ। ਅੱਛਾ ਜੀ, ਅਗਲੀ ਤੁਹਾਨੂੰ ਜਿਹੜੀ ਗੱਲ ਦੱਸਣੀ ਹੈ, 4 ਦਫਾ ਮਾਲ ਸਮੇਤ ਰੇਹੜੀ ਲੈ ਗਏ ਨੇ। ਕਲਮਾ ਪੜ੍ਹ ਕੇ ਕਹਿ ਰਹੇ ਹਾਂ ਕਿ 2 ਸਾਲ ਤੋਂ ਕੱਪੜੇ ਨਹੀਂ ਲਏ, ਜੁੱਤੀ ਟੁੱਟੀ ਹੋਈ ਹੈ, ਨਹੀਂ ਲੈਣੀ ਕਿ ਪੈਸੇ ਨਹੀਂ ਹੈਗੇ, ਪੈਰ ਜ਼ਖਮੀ ਹੋ ਗਿਆ, ਘਿਸ ਕੇ ਮੇਰਾ। ਬੱਚਿਆਂ ਦੇ ਉੱਠਣ ਤੋਂ ਪਹਿਲਾਂ ਘਰ ਤੋਂ ਨਿਕਲ ਆਈਦਾ, ਜਦੋਂ ਬੀਵੀ ਬੱਚੇ ਸੌ ਜਾਂਦੇ ਨੇ ਤੇ ਘਰ ਜਾਣਾ। ਬੱਚੇ 20-30 ਰੁਪਈਏ ਦੀ ਕੋਈ ਚੀਜ਼ ਮੰਗ ਨਾ ਲੈਣ। ਲਾਹੌਰ ਦੇ ਮਫਲੂਕਲ ਹਾਲ ਸ਼ਹਿਰੀ ਦੀ ਗੁਫ਼ਤਗੂ इधर सुन लो। मेरी एक दफा भी नहीं, 4 दफा ले गए हल्फिया, माल समेत ले गए। किधर है? मेरी तो माल समेत रेडी ले गए, माल भी उठा के ले गए। यार इसकी रेडी लेके गए हो, इधर आओ यार जरा दिखाएं इस बंदे की रेडी। इसके बाद कपड़ों के पैसे कलमा पढ़ के कहते 2 साल से कपड़े नहीं ले। 2 साल से कलमा पढ़ के कहता हूँ। हाँ जी, ये मैंने वही पहना हुआ 2 सालों से सूट, नहीं लेने की गुंजाइश नहीं है। अब किसी को क्या बताएंगे, सब शर्मिंदा होते हैं, सिर्फ किसी के आगे हाथ फैलाएंगे तो हम किसके आगे हाथ फैलाएं? हुकूमत तो हमें जीने नहीं दे रही। ये जूती टूटी है, ये लेने के पैसे नहीं है, पैर जख्मी हो गया मेरा, ये यहाँ से घिस के। जूती दिखाएं जरा, ये क्या सुन लिया जे, ਇਹ सूरत हाल जे माड़े ਦੀ। ਮਾੜਾ ਫੇਂਕ ਰੱਖ ਦਿੱਤਾ ਹੈ। ਮਾੜਾ ਜਿਹੜਾ ਹੈ ਨਾ, ਉਹ ਯਕੀਨ ਕਰੋ ਵੀ ਉਹਦੀ ਤਬਾਹੀ ਕੱਢ ਦਿੱਤੀ ਹੈ। ਹੁਣ ਤੁਹਾਡੇ ਤੋਂ ਕਈ ਬੰਦੇ ਜਿਹੜੇ ਨੇ ਉਹ ਵੇਖਣਗੇ, ਉਹਨਾਂ ਨੂੰ ਤਰਸ ਆਏਗਾ, ਉਹ ਆਖਣਗੇ ਲੱਭੋ ਜੀ ਗਿੱਲ ਸਾਹਿਬ, ਇਹ ਬੰਦੇ ਦਾ ਐਡਰੈਸ ਦਿਓ, ਇਹਨੂੰ ਜੁੱਤੀ ਲੈ ਕੇ ਦਈਏ। ਉਹ ਕਿੰਨਿਆਂ ਨੂੰ ਲੈ ਕੇ ਦਿਓਗੇ? ਕਿੰਨਿਆਂ ਦੀ ਮਦਦ ਕਰੋਗੇ? ਹੁਣ ਤੁਸੀਂ ਆਖੋ ਵੀ ਚਲੋ ਜਿਹਦੀ ਕਰ ਸਕਦੇ ਹੋ ਉਹਦੀ ਕਰੋ, ਗੱਲ ਠੀਕ ਹੈ ਤੁਹਾਡੀ, ਪਰ ਇਹ ਰਿਆਸਤਾਂ ਹੀ ਕੰਮ ਕਰਨ ਜਿਹੜੀਆਂ, ਤੇ ਉਹ ਚੰਗੇ ਲੱਗਦੇ ਨੇ।
ਇਸੇ ਆਸਤੇ ਤੁਹਾਨੂੰ ਇਮਰਾਨ ਖਾਨ ਵਰਗਾ ਬੰਦਾ ਚਾਹੀਦਾ। ਉਹਨੇ ਇਹਨਾਂ ਆਸਤੇ ਆਸਰੇ ਬਣਾਏ ਸਨ। ਉਹਨੇ ਆਖਿਆ ਸੀ ਵੀ ਕੋਈ ਭੁੱਖਾ ਨਾ ਸੌਵੇਂ, ਲੰਗਰ ਖਾਨਾ ਬਣਾਇਆ ਸੀ। ਉਹਨੇ ਪਨਾਹਗਾਹ ਬਣਾਈ ਸੀ। ਉਹਨੇ ਇਹੋ ਜਿਹੇ ਬੰਦਿਆਂ ਦੇ ਵਜ਼ੀਫੇ ਲਾਏ ਸਨ। ਗਰੀਬ ਦਾ ਹੱਥ ਫੜਿਆ ਸੀ। ਹੁਣ ਤੁਸੀਂ ਇੱਕ ਇੱਕ ਕਰਕੇ ਦੋ ਦੋ ਕਰਕੇ ਕਰ ਵੀ ਲਵੋ, ਜਦੋਂ ਤੱਕ ਰਿਆਸਤ ਨਹੀਂ ਖਲੋਏਗੀ ਇਹਨਾਂ ਬੰਦਿਆਂ ਦਾ ਚਾਰਾ ਨਹੀਂ। ਰਿਆਸਤ ਤੇ ਇਸ ਵੇਲੇ ਲੁੱਟ ਰਹੀ ਹੈ, ਪੈਟਰੋਲ ਦੇ ਉੱਤੇ ਡਬਲ ਲੇਵੀ ਲੈ ਰਹੀ ਹੈ। ਉਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਹੈ। ਬਾਕੀ ਤੁਹਾਡੀਆਂ ਮਰਜ਼ੀਆਂ ਨੇ। ਇਹ ਸਾਰਾ ਕੁਝ ਹੋ ਰਿਹਾ ਜੀ। ਅੱਛਾ ਜੀ, ਅੱਗੇ ਸੁਣ ਲਓ। ਡੰਕੀ ਲਾ ਕੇ ਯੂਰਪੀ ਮੁਲਕਾਂ 'ਚ ਜਾਣ ਦੀ ਕੋਸ਼ਿਸ਼ ਦੇ ਵਿੱਚ ਇਹ ਪਿਛਲੇ 2-3 ਸਾਲਾਂ 'ਚ 335 ਪਾਕਿਸਤਾਨੀ ਉਹ ਨੇ ਜਿਨ੍ਹਾਂ ਦਾ ਪਤਾ ਹੈ, ਇਹ ਉਹ ਪਾਕਿਸਤਾਨੀ ਨੇ ਜਿਨ੍ਹਾਂ ਦਾ ਪਤਾ ਹੈ ਨਾਂ ਸਰਨਾਮਾ, ਬਾਕੀ ਪਤਾ ਨਹੀਂ ਕਿੰਨੇ ਕੁ ਡੁੱਬ ਗਏ ਨੇ ਮਾਵਾਂ ਦੇ ਲਾਲ। 335 ਉੱਥੇ ਪਾਣੀਆਂ 'ਚ ਡੁੱਬ ਗਏ ਨੇ। ਤੇ ਸਾਡਾ ਫੀਲਡ ਮਾਰਸ਼ਲ ਆਂਦਾ ਹੈ ਬ੍ਰੇਨ ਗੇਨ ਹੈ, ਬ੍ਰੇਨ ਡਰੇਨ ਨਹੀਂ ਹੈ। ਮਰੀਮ ਨਵਾਜ਼ ਵੀ ਆਂਦੀ ਹੈ ਵੀ ਬ੍ਰੇਨ ਗੇਨ ਹੈ, ਬ੍ਰੇਨ ਡਰੇਨ ਨਹੀਂ ਹੈ। ਤੇ ਮਾੜਿਆਂ ਦੇ ਬੱਚੇ ਜਾ ਕੇ ਉੱਥੇ ਗੈਰ ਮੁਲਕਾਂ ਦੇ ਵਿੱਚ ਇਲੀਗਲ ਸਮੁੰਦਰਾਂ 'ਚ ਡੁੱਬਦੇ ਫਿਰਦੇ ਨੇ। ਤੇ ਜਿਹੜੇ ਰਹਿ ਗਏ ਨੇ ਪਿੱਛੇ, ਉਹਨਾਂ ਦੇ ਪੈਰ 'ਚ ਜੁੱਤੀ ਪਾਉਣ ਨੂੰ ਨਹੀਂ। ਤੇ ਕੱਲ੍ਹ ਹੀ ਅਜੇ FIA ਨੇ ਰਿਪੋਰਟ, ਆਪਣੀ ਕਸਟਮ ਨੇ ਕਿ FIA ਨੇ ਕਿ ਜਿੰਨੇ ਵੀ ਵਜ਼ਾਰਤ ਮੇਰੇ ਖਿਆਲ ਦਾਖਲਾ ਨੇ ਰਿਪੋਰਟ ਜਮ੍ਹਾਂ ਕਰਵਾਈ ਸੀ ਵੀ ਅਸੀਂ ਇੰਨੇ ਲੱਖ ਬੰਦਾ ਜਿਹੜਾ ਉਹ ਇੰਨੇ ਹਜ਼ਾਰ ਬੰਦਾ ਆਫਲੋਡ ਕੀਤਾ ਪਿਛਲੇ ਚੰਦ ਮਹੀਨਿਆਂ 'ਚ। ਜਿਹੜੇ ਜਾਣਾ ਚਾਹੁੰਦੇ ਨੇ ਏਅਰਪੋਰਟਾਂ ਤੋਂ ਉਹਨਾਂ ਨੂੰ ਜਾਣ ਨਹੀਂ ਦਿੰਦੇ। ਡਿੰਕੀਆਂ ਲਾ ਕੇ ਜਾਂਦੇ ਨੇ, ਉਹ ਡੁੱਬ ਕੇ ਮਰ ਜਾਂਦੇ ਨੇ ਵਿਚਾਰੇ ਕਿਤੇ ਨਾ ਕਿਤੇ। ਜਿਹੜਾ ਇੱਥੇ ਰਹਿ ਜਾਂਦਾ ਉਹਦੀ ਤੁਸੀਂ ਹਾਲਤ ਵੇਖ ਲਈ ਰੇਹੜੀ ਵਾਲੇ ਦੀ। ਗਰੀਬ ਜਾਵੇ ਤੇ ਕਿਹੜੇ ਪਾਸੇ ਜਾਵੇ। ਇਹਨਾਂ ਨੇ ਤਬਾਹੀ ਉਹਦੀ ਕਰ ਦਿੱਤੀ ਹੈ। ਤੇ ਸਾਡੇ ਜਿਹੜੇ ਚੌਧਰੀ ਸਾਹਿਬ ਨੇ, ਆਪਣੇ ਅਤਰ ਮਿੱਲਾ ਸਾਹਿਬ, ਉਹ ਭਾਲਦੇ ਫਿਰਦੇ ਨੇ ਵੁਕਲਾ ਦੀ ਜਿਹੜੀ ਤਹਿਰੀਕ ਹੈ। ਉਹ ਸਰਕਾਰ ਹੁਣ ਕਿੱਥੋਂ ਲੱਭਣੀ ਹੈ? ਅੱਗੋਂ ਸੁਣ ਲਓ, ਲਾਹੌਰ ਦੇ ਵਿੱਚ ਆਟੇ ਦੀ ਸਪਲਾਈ ਸ਼ਾਰਟ ਹੋ ਗਈ। ਆਟਾ ਮਜ਼ੀਦ ਮਹਿੰਗਾ ਹੋ ਗਿਆ। 15 ਕਿਲੋ ਵਾਲਾ ਥੈਲਾ 1900 ਰੁਪਈਏ ਦਾ ਹੋ ਗਿਆ। ਇਹ 2 ਮਹੀਨੇ ਹੋਏ ਜੇ ਅਜੇ ਕਣਕ ਨੂੰ ਆਈ। ਇਹ ਮੈਂ 20 ਕਿਲੋ ਦਾ ਥੈਲਾ ਨਹੀਂ ਕਹਿ ਰਿਹਾ, ਇਹ 15 ਕਿਲੋ ਦਾ ਥੈਲਾ 1900 ਰੁਪਈਏ ਦਾ ਹੋਇਆ ਜੇ। ਤੇ ਦੁਕਾਨਾਂ ਤੋਂ ਆਟਾ ਗਾਇਬ ਹੈ। 2 ਮਹੀਨੇ ਪਹਿਲੇ ਕਣਕ ਆਈ ਹੈ, 2.5 ਮਹੀਨੇ ਪਹਿਲੇ, ਤੇ ਉਸ ਤੋਂ ਬਾਅਦ ਇਹ ਹਾਲਤ ਹੋ ਗਈ ਹੈ। ਸੋਚ ਲਓ ਅਜੇ 4, 5, 6 ਮਹੀਨੇ ਬਾਅਦ ਹੋਣਾ ਕੀ ਹੈ। ਉਸ ਵੇਲੇ ਪਾਕਿਸਤਾਨ ਦਾ ਹਾਲਤ ਜਿਹੜੀ ਹੈ ਉਹ ਕੀ ਬਣੇਗੀ। ਅੱਗੋਂ ਅਜ਼ਮਾ ਬੁਖਾਰੀ ਸਾਹਿਬਾ ਕਹਿੰਦੇ ਨੇ ਕਿ ਮਰੀਮ ਨਵਾਜ਼ ਨੂੰ ਅੱਲਾ ਨੇ ਇਸ ਅਹੁਦੇ ਲਈ ਕੁਝ ਖਸੂਸੀਆਤ ਦੀ ਬਿਨਾ 'ਤੇ ਮੁੰਤਖਬ ਕੀਤਾ। ਮਤਲਬ ਉਹਦੇ ਵਿੱਚ ਕੁਝ, ਬਾਜੀ ਮਰੀਮ ਦੇ ਵਿੱਚ ਕੁਝ ਖੂਬੀਆਂ ਸਨ ਜਿਹੜੀਆਂ ਵੇਖ ਕੇ ਅੱਲਾ ਨੇ ਉਹਨਾਂ ਨੂੰ ਮੁੰਤਖਬ ਕੀਤਾ। ਹੋਰੇ ਫਰਾਉਨ ਨੂੰ ਕਿਹੜੀਆਂ ਖੂਬੀਆਂ ਦੇਖ ਕੇ ਮੁੰਤਖਬ ਕੀਤਾ ਸੀ? ਇਹ ਨਹੀਂ ਪਤਾ ਯਜ਼ੀਦ ਨੂੰ ਕਿਹੜੀਆਂ ਖੂਬੀਆਂ ਵੇਖ ਕੇ ਮੁੰਤਖਬ ਕੀਤਾ ਸੀ? ਮੋਦੀ ਨੂੰ ਕਿਹੜੀਆਂ ਖੂਬੀਆਂ ਦੇ ਕੇ ਮੁੰਤਖਬ ਕੀਤਾ? ਇਹਨਾਂ ਦੀਆਂ ਗੱਲਾਂ ਸੁਣ ਲਓ। ਮੂੰਹ ਖੋਲ੍ਹਣ ਤੋਂ ਪਹਿਲੇ ਇਹ ਵੀ ਨਹੀਂ ਸੋਚਦੇ ਵੀ ਇਹ ਗੱਲ ਕਰਨੀ ਚਾਹੀਦੀ, ਚੰਗੇ ਲੱਗਦੇ ਆ ਕਿ ਨਹੀਂ। ਇੱਕ ਤੇ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ, ਮਤਲਬ ਮੂੰਹ ਖੋਲ੍ਹ ਕੇ ਕੋਈ ਗੱਲ ਵੀ ਕਰ ਦੇਣੀ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।